अस्सलाम वालेकुम लो जी यारो बेलियो मित्रों ते सज्जनों ते सहेलियो ਤੁਸੀਂ ਦੇ ਇਸ ਵਕਤ ਪੰਜਾਬੀ ਤੁਹਾਡੇ ਸਾਰਿਆਂ ਦਾ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਹਾਨੂੰ ਤੁਹਾਡੀ ਸਹੇਲੀਆਂ ਦਾ ਵਾਸਤਾ ਜਿਨ੍ਹਾਂ ਨੂੰ ਤੁਸੀਂ ਯਾਦ ਕਰ ਲੈਂਦੇ ਹੋ ਹਾਂ ਸਬਸਕ੍ਰਾਈਬ ਲਾਜ਼ਮੀ ਠੋਕੋ ਅੱਛਾ ਜੀ ਲੋ ਜੀ ਸਭ ਤੋਂ ਵੱਡੀ ਖਬਰ ਤੇ ਬੜੀ ਖਤਰਨਾਕ ਖਬਰ ਮੈਂ ਤੁਹਾਨੂੰ ਦੇਣ ਲੱਗਾ ਵਾਂ ਇਹ ਸੁਣਦੇ ਹੀ ਤੁਸੀਂ ਛੱਤ ਨਾ ਵੱਜੋਗੇ ਛੱਤ ਨਾ ਵੱਜ ਕੇ ਥੱਲੇ ਡਿੱਗੋਗੇ ਫਿਰ ਛੱਤ ਨਾ ਵੱਜੋਗੇ ਹਾਂਜੀ ਫਿਰ ਤੁਹਾਡੇ ਤੌਰ ਭੌਰ ਹੋ ਜਾਣੇ ਨੇ ਤੁਹਾਨੂੰ ਸਮਝ ਨਹੀਂ ਆਣੀ ਕਿ ਬਈ ਹੋਇਆ ਕੀ ਹੋਇਆ ਹੈ ਜੀ ਜਨਾਬ ਕਿ ਹਾਲਾਤ ਬੜੇ ਖ਼ਰਾਬ ਹੋ ਗਏ ਨੇ ਹਾਂਜੀ ਕਿਉਂਕਿ ਕੱਲ ਰਾਤ ਹੀ ਉਹ ਦਰਵਾਜ਼ਾ ਖੁੱਲਿਆ ਕਮਰੇ ਦਾ ਜਿਹਦਾ ਡਰ ਸੀ ਹਾਂ ਉਹਨੇ ਮਾਈ ਦੇ ਦਰਵਾਜ਼ੇ ਦਾ ਕੋਈ ਨਹੀਂ ਖੁੱਲਿਆ ਕਮਰਾ ਮੇਰਾ ਮਤਲਬ ਹੈ ਕਮਰੇ ਦਾ ਦਰਵਾਜ਼ਾ ਮਾਈ ਦਾ ਕੋਈ ਨਹੀਂ ਖੁੱਲਿਆ ਮਾਈ ਦੀ ਹੋਰ ਸਟੋਰੀ ਮਾਈ ਦੀ ਸਟੋਰੀ ਮੈਂ ਤੁਹਾਨੂੰ ਦੱਸਦਾ ਲੇਕਿਨ ਆ ਇੱਕ ਖਾਸ ਕਮਰਾ ਹਾਂਜੀ ਖਾਸ ਕਮਰਾ ਇਹਨੂੰ ਕਿਹਾ ਜਾਂਦਾ ਵਾ ਗਜ਼ਵਾ-ਏ ਹਿੰਦ ਵਾਰ ਜ਼ੋਨ ਹਾਂਜੀ ਗਜ਼ਵਾ-ਏ ਹਿੰਦ ਵਾਰ ਜ਼ੋਨ ਦਾ ਕਮਰਾ ਜਿਹੜਾ ਉਹਦਾ ਲੌਕ ਸੀਗਾ ਉਹਨੂੰ ਖੋਲ੍ਹਿਆ ਔਰ ਕਿੰਨੇ ਖੋਲ੍ਹਿਆ ਇਹ ਤੁਸੀਂ ਜਾਣਦੇ ਹੀ ਹੋ ਉਹ ਲਾਲ ਟੋਪੀ ਵਾਲਾ ਕੰਜਰ ਨਹੀਂ ਜਿਹੜਾ ਇੱਕ ਤਾਂ ਜੇਦਾ ਚੰਗਲ ਜਿੱਦਾਂ ਜੇਦਾ ਕੰਜਰ ਆ ਨਾ ਉਹ ਸਮਝ ਲਓ ਕਿ ਉੱਦਾਂ ਦਾ ਹੀ ਲਾਲ ਟੋਪੀ ਵਾਲਾ ਕੰਜਰ ਆ ਕੰਜਰ ਆ ਮਸਖਰਾ ਆਇਆ ਇਹਨੇ ਆਂਦੇ ਕੱਲ ਜਿਹੜਾ ਨਾ ਹਲਾ ਪਾਤੀ ਪੂਰਾ ਵਰਦੀ ਵੁਰਦੀ ਪਾ ਕੇ ਆਇਆ ਜਨਾਬ ਮੁਜਾਹਿਦ ਉਹ ਕਹਿੰਦਾ ਮੈਂ ਵਾਰ ਜ਼ੋਨ ਗਜ਼ਵਾ-ਏ ਹਿੰਦ ਕਮਰੇ 'ਚ ਪਹੁੰਚ ਗਿਆ ਆਪਰੇਸ਼ਨ ਦੇ ਵਿੱਚ ਪਹੁੰਚ ਗਿਆ ਹਾਂ ਬਾਬਾ ਜੀ ਕਹਿੰਦੇ ਗਲਤ ਜਗ੍ਹਾ 'ਤੇ ਚਲਾ ਗਿਆ ਇਹਨੂੰ ਕਿਤੇ ਆਪਰੇਸ਼ਨ ਥੀਏਟਰ 'ਚ ਲੈ ਕੇ ਜਾਓ ਮੈਂ ਕਿਹਾ ਬਾਬਾ ਜੀ ਆਪਰੇਸ਼ਨ ਥੀਏਟਰ 'ਚ ਕੀ ਕਰਨਾ ਬਾਬਾ ਜੀ ਕਹਿੰਦੇ ਉੱਥੇ ਨੂੰ ਲੰਮਾ ਪਾ ਕੇ ਇਹਦਾ ਕੀੜਾ ਕੱਢੀਏ ਬਾਹਰ ਆ ਜੰਗੀ ਕੀੜਾ ਜਿਹੜਾ ਫੁਦਕਦਾ ਫਿਰਦਾ ਨਾ ਇਹਦੇ ਅੰਦਰ ਥੱਲੇ ਵੱਜਦਾ ਫਿਰਦਾ ਉਹ ਕੱਢੀਏ ਮੈਂ ਕਿਹਾ ਨਹੀਂ ਬਾਬਾ ਜੀ ਗੱਲ ਬੜੀ ਸੀਰੀਅਸ ਆ ਉਹ ਲਾਲ ਟੋਪੀ ਵਾਲਾ ਕੰਜਰ ਆ ਕੇ ਤਿਆਰੀ ਕਰ ਜੰਗ ਲੱਗਣ ਲੱਗੀ ਆ ਉਹ ਜੰਗ ਲੱਗ ਗਈ ਲੰਮੇ ਪੈ ਜਾਓ ਜੰਗ ਲੱਗ ਗਈ ਉਹ ਕਹਿਣ ਲੱਗਾ ਇੱਕ ਹੋਰ ਜੰਗ ਲੱਗ ਗਈ ਆ ਉਹ ਕਹਿੰਦਾ ਮੈਂ ਵਾਰ ਜ਼ੋਨ 'ਤੇ ਆ ਕੇ ਬਹਿ ਗਿਆ ਵਾਂ ਅਤੇ ਉਹ ਕਹਿ ਰਿਹਾ ਕਿ ਇੰਡੀਆ ਹੁਣ ਕਰਨ ਲੱਗਾ ਹਮਲਾ ਮੋਦੀ ਚੀਖੋ ਪੁਕਾਰ ਕਰ ਰਿਹਾ ਅਤੇ ਤੁਸੀਂ ਤਿਆਰੀ ਕਰ ਲਓ ਹਾਂ ਅਤੇ ਬਾਬਾ ਜੀ ਕਹਿੰਦੇ ਅਸੀਂ ਤਾਂ ਚਲੋ ਕਰ ਲਾਂਗੇ ਤਿਆਰੀ ਐਸ ਹਰਾਮਜ਼ਾਦੇ ਨੇ ਕੀ ਤਿਆਰੀ ਕੀਤੀ ਇਹ ਹਰਾਮਜ਼ਾਦਾ ਕੀ ਕਰੇਗਾ ਮੈਂ ਬਾਬਾ ਜੀ ਇਹ ਗਾਣਾ ਤੇ ਨਾ ਕੱਢੋ ਉਹ ਮੁਜਾਹਿਦ ਆ ਯਾਰ ਗਜ਼ਵਾ-ਏ ਹਿੰਦ ਦਾ ਤੁਸੀਂ ਉਹਨੂੰ ਗਾਲਾਂ ਕੱਢੀ ਜਾ ਰਹੇ ਬਾਬਾ ਜੀ ਕਹਿੰਦੇ ਇੱਦਾਂ ਦੇ ਆਤਾ ਕਰਾਣੇ ਮੁਜਾਹਿਦ ਇਕੱਠੇ ਹੋਏ ਆ 2 ਨੰਬਰ ਕੰਪਨੀ ਦੇ ਗਮਾਸ਼ ਤੇ ਕੰਜਰ ਕੰਪਨੀ ਦਾ ਸਾਲਾ ਇਹ ਆ ਕੇ ਸਾਨੂੰ ਦੱਸੇਗਾ ਕਿ ਤਿਆਰੀ ਕਰ ਲਓ ਜਾ ਬਈ ਇਹਨੇ ਪਿਛਲੀ ਵਾਰੀ ਵੀ ਕਿਹਾ ਸੀਗਾ ਕਿ ਵੀ ਮੈਂ ਮੋਰਚਾ ਸੰਭਾਲ ਲਿਆ ਮੈਂ ਉਹ ਭੱਜਦਾ ਫਿਰਦਾ ਉਹਨਾਂ ਬੰਦੂਕ ਅੱਗੇ ਪਿੱਛੇ ਲੈ ਕੇ ਤਾਂ ਇਹ ਕਹਿੰਦੇ ਸੀ ਮੈਂ ਤਿਆਰ ਹਾਂ ਪਲਟੂਨ ਤਿਆਰ ਹਾਂ ਅਤੇ ਮੈਂ ਆ ਰਿਹਾ ਬਾਰਡਰ ਇਹ ਪਹੁੰਚਿਆ ਨਹੀਂ ਆਪ ਇੱਕ ਕਮਰੇ 'ਚ ਵਾਰ ਜ਼ੋਨ ਬਣਾ ਕੇ ਉੱਥੇ ਬਹਿ ਕੇ ਬਕਵਾਸ ਕਰੀ ਜਾ ਰਿਹਾ ਚਲੋ ਗਜ਼ਵਾ-ਏ ਹਿੰਦ ਸ਼ੁਰੂ ਹੋ ਗਿਆ ਬਾਬੇ ਕਹਿੰਦੇ ਕਾਹਦਾ ਗਜ਼ਵਾ-ਏ ਹਿੰਦ ਸੀ 2 ਦਿਨ ਦੀ ਉਹ ਝੜਪ ਹੋਈ ਆ ਉਹਨੂੰ ਉਹਨਾਂ ਨੇ ਗਜ਼ਵਾ-ਏ ਹਿੰਦ ਦਾ ਨਾਮ ਦੇ ਦਿੱਤਾ ਮੈਂ ਕਿਹਾ ਨਹੀਂ ਬਾਬਾ ਜੀ ਉਹ ਹੋਇਆ ਨਹੀਂ ਹੋਣਾ ਸੀਗਾ ਇਹ ਚਾਹੁੰਦਾ ਵਾ ਕਿ ਹੋਏ ਹਾਂ ਲੇਕਿਨ ਉਹ ਜਿਨ੍ਹਾਂ ਨੇ ਕਰਨਾ ਉਹ ਕਰਦੇ ਨੇ ਜਿਨ੍ਹਾਂ ਦੇ ਪਾਸੇ ਖੜਾ ਇਹ ਇਹਨਾਂ ਨੂੰ ਹਲਾਸ਼ੇਰੀ ਦੇ ਰਿਹਾ ਇਹ ਕਹਿੰਦਾ ਕਿ ਚੜ੍ਹ ਜਾਓ ਹਾਂ ਉਹ ਕਹਿੰਦੇ ਤੇਰੀ ਦੱਸਾਂ ਚੁੱਪ ਕਰਕੇ ਮੈਂ ਜਿੰਨੀ ਤੇਰੇ 'ਚ ਚਾਬੀ ਭਰੀ ਆ ਨਾ ਉਨੀ ਬਕਵਾਸ ਕਰ ਜ਼ਿਆਦਾ ਚੜ੍ਹ ਜਾ ਅਗਲੇ ਸੜ 'ਤੇ ਚੜ੍ਹ ਜਾਣਗੇ ਹਾਂ ਬਲਕਿ ਉਹ ਚੜ੍ਹੇ ਪਏ ਸਨ ਜੇ ਚਾਈਨਾ ਨਾ ਹੁੰਦਾ ਤੇ ਮਦਦ ਨਾ ਕਰਦਾ ਤੇ ਕੰਮ ਤੇ ਇੱਥੇ ਤੇ ਕੈਚ ਕਰਨ ਦੇ ਸੀ ਗੋਲੇ ਸਾਰੇ ਗੋਲੇ ਆ ਰਹੇ ਕੈਚੀ ਪ੍ਰੋਗਰਾਮ ਹੋ ਰਿਹਾ ਸੀਗਾ ਤੇ ਉਹ ਤੇ ਚਾਈਨਾ ਦਾ ਭਲਾ ਹੋਵੇ ਤੇ ਸਾਡੀ ਫਜ਼ਾਈਆ ਦਾ ਭਲਾ ਹੋਵੇ ਹਾਂ ਦੇਖੋ ਬਾਕੀ ਸਾਰੇ ਇਦਾਰੇ ਐਕਸਟੈਂਸ਼ਨਾਂ ਲੈ ਕੇ ਇਹ ਗਰਕ ਹੋ ਗਏ ਨੇ ਸਿਆਸਤ ਵਿੱਚ ਇਹ ਪੂਰੇ ਸਿਆਸਤ ਦੇ ਵਿੱਚ ਇਹ ਤਾਂ ਸਾਡੀ ਪਾਕ ਫਜ਼ਾਈਆ ਜਿਹੜੀ ਹੈ ਨਾ ਬਾਬਾ ਜੀ ਕਹਿੰਦੇ ਉਹ ਜਿਹੜੀ ਤੇਰੀ ਪਾਕ ਫਜ਼ਾਈਆ ਨਾ ਮੈਂ ਕਿਹਾ ਹਾਂਜੀ ਬਾਬਾ ਜੀ ਕਹਿੰਦੇ ਉਹਦਾ ਸਰਬਰਾ ਵੀ ਐਕਸਟੈਂਸ਼ਨ 'ਤੇ ਚੱਲ ਰਿਹਾ ਮੈਂ ਬਾਬਾ ਜੀ ਹੁਣ ਕੀ ਕਰੀਏ ਯਾਰ ਹਾਂ ਇੱਥੇ ਹੁਣ ਪੂਰਾ ਮੁਲਕ ਐਕਸਟੈਂਸ਼ਨ 'ਤੇ ਚੱਲ ਰਿਹਾ ਹਾਂ ਚਲੋ ਇਹਦਾ ਮਤਲਬ ਜੋ ਵੀ ਹੈ ਲੇਕਿਨ ਉਹਦਾ ਸਿਆਸਤ ਦੇ ਵਿੱਚ ਤਾਂ ਕੋਈ ਹਿੱਸਾ ਨਹੀਂ ਨਾ ਹਾਂ ਉਹ ਆਪਣਾ ਪ੍ਰੋਫੈਸ਼ਨਲ ਉਹਦਾ ਜਾ ਕੇ ਉਹਨਾਂ ਨੇ ਆਪਣਾ ਜਿਹੜਾ ਨਾ ਪਾਇਲਟ ਸਾਡੇ ਸ਼ਹੀਨ ਜਿਹੜੇ ਨੇ ਹਾਂ ਉਹ ਉੱਡੇ ਨੇ ਜਨਾਬ ਉੱਡ ਕੇ ਉਹਨਾਂ ਨੇ ਉਹ ਉਡਾਏ ਨੇ ਉਹਨਾਂ ਦੇ ਤਿਆਰੇ ਓਏ ਹੋਏ ਮੈਂ ਕਹਿੰਦਾ ਵਾ ਕਿ ਰਫੇਲ ਡਿੱਗਾ ਥੱਲੇ ਇਹਨਾਂ ਦਾ ਉਹਦੇ ਪਾਸ ਜਾ ਕੇ ਤੇ ਜੰਗ ਖਤਮ ਹੋਈ ਨਹੀਂ ਤੇ ਉਹਦੇ ਚੜੇ ਪਏ ਸੀ ਹਾਂ ਐਤਕੀ ਬਹਰਾਲ ਇੱਕ ਗੱਲ ਇਹਦੀ ਠੀਕ ਆ ਦੇਖੋ ਲਾਲ ਟੋਪੀ ਵਾਲਾ ਜਿੱਡਾ ਮਰਜ਼ੀ ਵੱਡਾ ਹਰਾਮ ਦਾ ਹੋਵੇ ਲੇਕਿਨ
ਇੱਕ ਗੱਲ ਇਹਦੀ ਠੀਕ ਆ ਕਿ ਉਹਨਾਂ ਨੇ ਹੁਣ ਦੇਖ ਲਿਆ, ਤਾੜ ਲਿਆ ਕਿ ਬਈ ਇਹਨਾਂ ਦੀ ਫਜ਼ਾਈਆ ਦਾ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਹਾਂ ਹੁਣ ਜਿਹੜਾ ਨਾ ਇਹਨਾਂ ਦੇ ਜਿਹੜੇ ਫੌਜੀ ਆਪਣਾ ਕੀ ਉਹਨੂੰ ਕਹਿੰਦੇ ਨੇ 에ਅਰ ਬੇਸਾਂ ਨੇ ਨਾ, ਉਹ ਤਬਾਹ ਤਬੂਹ ਕਰ ਦੇਣੀਆਂ ਤਾਂ ਕਿ ਤਿਆਰੀ ਨਾ ਉੱਡਣ ਉੱਥੋਂ, ਅਤੇ ਅਸੀਂ ਇਹਨਾਂ ਨੇ ਮਾਰਨੇ ਨੇ ਉੱਥੇ ਰਾਕਟ ਸ਼ਾਕਟ ਇਹ ਉਹ ਸਾਰਾ ਕੁਛ ਮਿਜ਼ਾਇਲ ਮਜ਼ੂਰ। ਅਤੇ ਇਹਨਾਂ ਨੇ ਜਿਹੜਾ ਨਾ ਉਹ ਆਪਣਾ ਗਰਾਊਂਡ ਥਾਣੀ ਵੀ ਕਹਿੰਦਾ ਆਉਣਾ, ਸਿਆਲਕੋਟ ਇਹ ਉਹ ਲਾਹੌਰ, ਇੱਥੇ ਤੁਸੀਂ ਤੁਹਾਨੂੰ ਫੌਜੀ ਨਜ਼ਰ ਆ ਰਹੇ ਹੋਣੇ ਨੇ। ਹਾਂ ਬਲਕਿ ਜੇ ਇੱਥੇ ਨਜ਼ਰ ਤੇ ਲੋਹਰੀਏ ਉਹਦੇ ਸ਼ੇਰ ਹੋ ਜਾਣਗੇ। ਹਾਂ ਲੋਹਰੀਏ ਨੇ ਕੁੱਟ ਛੱਡਣੇ ਨੇ ਸਾਰੇ ਫੌਜੀ ਦੁਸ਼ਮਣ। ਹਾਂ ਲੇਕਿਨ ਖੈਰ ਉਹ ਜਨਾਬ ਕਹਿੰਦਾ ਕਿ ਜੀ ਆਹ ਗੇਮ ਬੈਨ ਲੱਗੀ ਹੈ, ਜੰਗ ਲੱਗਣ ਲੱਗੀ ਹੈ ਅਤੇ ਤਿਆਰੀ ਕਰ ਲਓ। ਅਤੇ ਇਹ ਹੁਣ ਕਹਿੰਦਾ ਜਾ ਕੇ ਕੰਮ ਜਿਹੜਾ ਨਾ ਉਹ ਗਜ਼ਵਾ ਹਿੰਦ 'ਤੇ ਜਾ ਕੇ ਰੁਕਣਾ। ਆਪ ਮੈਂ ਇਹਨੇ ਪਹਿਲੀ ਫਲੈਟ ਲੈ ਕੇ ਤੇ ਨਿਕਲ ਜਾਣਾ, ਜਿੱਦਾਂ ਹੀ ਫੌਜੀ ਉੱਧਰੋਂ ਮਿਲੇ ਨਾ ਉਹਨਾਂ ਦੇ ਇਹਨੇ ਨਿਕਲ ਜਾਣਾ। ਬਾਬਾ ਜੀ ਕਹਿੰਦੇ ਇਹਨੇ ਨਹੀਂ ਨਿਕਲ ਜਾਣਾ, ਇਹਦੀ ਨਿਕਲ ਜਾਣੀ ਹੈ ਵਿੱਚ ਹੀ, ਪੈਂਟ 'ਚ ਨਿਕਲ ਜਾਣੀ, ਇਹਦੇ ਕੋਲ ਪੈਂਟ ਨਹੀਂ ਸੰਭਾਲਣਾ ਨਹੀਂ। ਬਾਕੀ ਐਡੀ ਕਿਹੜੀ ਗੱਲ ਆ, ਬਾਬਾ ਜੀ ਕਹਿੰਦੇ ਅਸੀਂ ਤਿਆਰ ਹਾਂ ਜਜ਼ਬਾ ਜਹਾਦ ਦੇ ਵਿੱਚ। ਮੈਂ ਕਿਹਾ ਬਾਬਾ ਜੀ ਕਾਹਦਾ ਜਜ਼ਬਾ ਜਹਾਦ? ਹਾਂ ਇੱਥੇ ਜਿਨ੍ਹਾਂ ਨੇ ਉਹ ਜਜ਼ਬਾ ਜਹਾਦ ਦੇ ਨਾਲ ਉਹ ਗਜ਼ਵਾ ਹਿੰਦ ਲੜਨਾ ਸੀ, ਉਹ ਜਾ ਕੇ ਉਹਦੀ ਟਰੰਪ ਦੀ ਗੋਦੀ 'ਚ ਬੈਠੇ ਆ। ਹਾਂ ਉਹ ਨਿਤਨਯਾਹੂ ਨਾਲ ਜੱਫੀਆਂ ਪਾਈ ਜਾਂਦੇ ਆ। ਤੁਸੀਂ ਕਹਿੰਦੇ ਆ ਜਜ਼ਬਾ ਜਹਾਦ, ਉਹ ਮੁੱਕ ਗਿਆ ਜਜ਼ਬਾ ਜਹਾਦ ਕੋਈ ਨਹੀਂ। ਅੱਜ ਕੱਲ੍ਹ ਜਜ਼ਬਾ ਪਲਾਟ ਆ, ਜਜ਼ਬਾ ਕਾਰਨਰ ਪਲਾਟ, ਜਜ਼ਬਾ ਕਮਰਸ਼ੀਅਲ ਪਲਾਟ, ਜਜ਼ਬਾ ਕੌਰਨਫਲੈਕਸ ਤੇਲ ਇੱਧਰ ਉੱਧਰ ਸਮਗਲਿੰਗ। ਹਾਂਜੀ ਬਾਕੀ ਚੀਜ਼ਾਂ ਸਾਰਾ ਹਿਸਾਬ ਕਿਤਾਬ ਜਜ਼ੀਰੇ ਬਾਹਰ ਦੇ ਮੁਲਕਾਂ ਜਾਇਦਾਦਾਂ ਅੱਜ ਕੱਲ੍ਹ ਉਹ ਜਜ਼ਬੇ ਆ ਬਾਬਾ ਜੀ, ਉਹ ਮੁੱਕ ਗਏ ਜਜ਼ਬੇ। 65 ਵਾਲੇ ਜਜ਼ਬੇ ਨਹੀਂ ਰਹੇ ਹੁਣ। ਹਾਂ ਹੁਣ ਬਸ 25 ਵਾਲੇ ਜਜ਼ਬੇ ਆ। ਇਸ ਜਜ਼ਬੇ ਦੇ ਤਹਿਤ ਇਹਨਾਂ ਨੇ ਸਮਾਨ ਸਮੂਨ ਬਣਨਾ ਆਪਣਾ ਤਾਂ ਨਿਕਲ ਜਾਣਾ, ਬੰਦੂਕਾਂ ਦੇ ਜਾਣੀਆਂ ਆਵਾਮ ਨੂੰ ਕਿ ਲਓ ਫੜੋ। ਤੁਹਾਨੂੰ ਬੜਾ ਸ਼ੌਕ ਸੀ ਨਾ ਸਾਡੇ ਨਾਲ ਲੜਨ ਦਾ, ਆਪ ਫੜੋ ਬੰਦੂਕਾਂ ਜਾ ਦੁਸ਼ਮਣ ਨਾਲ ਲੜੋ। ਆਹ ਸਾਰੀ ਗੇਮ ਆਹ ਸਾਰਾ ਤਮਾਸ਼ਾ ਜਿਹੜਾ ਨਾ ਲੱਗਣ ਲੱਗ ਰਿਹਾ। ਹਾਂਜੀ ਬਹਰਹਾਲ ਤਿਆਰੀ ਫੜ ਲਓ। ਇਹ ਵੈਸੇ ਸੀਰੀਅਸਲੀ ਮੈਂ ਗੱਲ ਕਰ ਰਿਹਾ ਵਾਂ ਕਿ ਇਹ ਹਾਲਾਤ ਜ਼ਿਆਦਾ ਖ਼ਰਾਬ ਨੇ, ਕਿਉਂਕਿ ਉੱਧਰ ਜਿੱਦਾਂ ਮੋਦੀ ਉੱਧਰ ਭੌਂਤ ਰਿਹਾ ਪਿਆ ਨਾ, ਪਾਗਲ ਹੋਇਆ ਪਿਆ। ਹਾਂ ਕਿ ਮੈਂ ਬਦਲਾ ਲੈਣਾ, ਉਹਨੇ ਲੈਣਾ ਉਹ ਗੱਲ ਠੀਕ। ਲੇਕਿਨ ਇਹ ਜਿਹੜੇ ਇੱਧਰ ਕਰਨ ਦੇ ਨੇ ਇਹ ਖਾਬੇ ਖਰਗੋਸ਼ ਸੁੱਤੇ ਨੇ, ਇਹ ਜਾ ਕੇ ਟਰੰਪ ਦੀ ਗੋਦੀ 'ਚ ਬੈਠੇ ਨੇ। ਹੁਣ ਟਰੰਪ ਦੀ ਗੋਦੀ 'ਚ ਬੈਠਣਗੇ ਅਤੇ ਜਿੱਦਾਂ ਮੈਂ ਪਹਿਲੇ ਵੀ ਗੱਲ ਕੀਤੀ ਸੀ ਕਿ ਬਈ ਚਾਈਨਾ ਵਾਲੇ ਖੁਸ਼ ਹੋਣਗੇ, ਉਹ ਜਿਨ੍ਹਾਂ ਨੇ ਤੁਹਾਡਾ ਸਾਥ ਦੇਣਾ ਜੰਗ ਦੇ ਵਿੱਚ, ਉਹ ਨਾਰਾਜ਼ ਹੋ ਕੇ ਪੱਲੇ ਮੂੰਹ ਕਰਕੇ ਜਿਹੜਾ ਨਾ ਉਹ ਕਹਿਣਗੇ ਠੀਕ ਹੈ ਇਹਨਾਂ ਦੇ ਦੰਦ ਕੱਢ ਇੰਡੀਆ ਜਿੰਨੇ ਕੱਢ ਸਕਦਾ ਵਾ। ਦੇਖੋ ਨਾ ਇਹ ਆਪਣੇ ਪੈਰਾਂ 'ਤੇ ਆਪ ਘੁਲਾੜੀ ਮਾਰ ਰਹੇ ਐਸੀ ਬਗੈਰਤੀ। ਬਈ ਚਾਈਨਾ ਦੇ ਕਰੀਬ ਹੋਣਾ ਚਾਹੀਦਾ ਸੀ, ਉਹਨੇ ਮਦਦ ਕੀਤੀ, ਉਹ ਸਾਡੇ ਨਾਲ ਆ, ਦਿਫਾਈ ਸਾਰਾ ਸਿਸਟਮ ਉਹਦੇ ਨਾਲ ਆ। ਹਾਂਜੀ ਲੇਕਿਨ ਜਿਹੜਾ ਨਾ ਟਰੰਪ ਦੀ ਗੋਦੀ ਜਾ ਕੇ, ਅਤੇ ਟਰੰਪ ਵਰਗਾ ਝੂਠਾ ਔਰ ਦਗਾਬਾਜ਼ ਹੈ ਕੋਈ ਨਹੀਂ, ਜਿੰਨਾ ਵੱਡਾ ਉਹ ਬੇਗੈਰਤ 2 ਨੰਬਰ ਝੂਠਾ ਨਿਕਲਿਆ। ਹਾਂ ਸਾਨੂੰ ਵੀ ਜਿਹੜਾ ਨਾ ਉਹ ਸੀਗਾ ਕਿ ਬਈ ਕਹਿ ਰਿਹਾ ਵਾ ਅਸੀਂ ਜੰਗਾਂ ਖ਼ਤਮ ਕਰਾਵਾਂਗਾ, ਅਮਨ ਕਾਇਮ ਕਰ ਦਿਆਂਗਾ, ਜਮਹੂਰੀਅਤ ਹੋਏਗੀ, ਇਹ ਉਹ ਸਭ ਬਕਵਾਸ 2 ਨੰਬਰ। ਬੜਾ ਵੱਡਾ ਹਰਾਮਜ਼ਾਦਾ ਸਾਬਤ ਹੋਇਆ ਟਰੰਪ। ਹਾਂ ਅਤੇ ਉਹ ਇਹ ਹਿਸਾਬ ਕਿਤਾਬ ਹੈ। ਖੈਰ ਹੋ ਸਕਦੀ ਹੈ ਜੰਗ, ਇਹਦੇ 'ਚ ਕੋਈ ਸ਼ੱਕ ਨਹੀਂ, ਜੰਗ ਹੋ ਸਕਦੀ ਹੈ। ਹਾਂ ਲੇਕਿਨ ਜਿਹੜੇ ਐਲਾਨ ਕਰਦੇ ਫਿਰਦੇ ਆ ਸਭ ਤੋਂ ਪਹਿਲੇ ਤੁਹਾਨੂੰ ਦੌੜਦੇ ਭੱਜਦੇ ਨਜ਼ਰ ਆਉਣਗੇ। ਉਹਦੇ ਬਾਅਦ ਦੂਜੀ ਗੱਲ ਜਿਹੜੀ ਜਨਾਬ ਉਹ ਮੈਂ ਤੁਹਾਨੂੰ ਦੱਸਣ ਲੱਗਾ ਵਾਂ ਮਾਈ ਦੀ, ਕਿ ਉਹ ਮਾਈ ਜਿਹੜੀ ਹੈ ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਤਿੱਖਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ, ਅਤੇ ਮਾਈ ਪਤਾ ਨਹੀਂ ਕਿਹੜੀ ਗੰਦੀਆਂ ਫਿਲਮਾਂ ਵਾਲੀ। ਹਾਂ ਉਹ ਮਾਈ ਜਿਹੜੀ ਆ ਉਹ ਮਾਈ ਲਾਹੌਰ ਦਾ ਪਾਣੀ ਕੱਢਣ ਵਾਲਾ, ਮੈਂ ਭੁੱਲ ਹੀ ਗਿਆ ਯਾਰ, ਮਾਈ ਲਾਹੌਰ ਦਾ ਅਤੇ ਸਲਾਬ ਦਾ ਪਾਣੀ ਕੱਢਣ ਵਾਲੀ ਜਿਹੜੀ ਆ। ਹਾਂ ਉਹ ਜਿਹੜੀ ਆ ਕੇ ਉਹਨੇ ਅਜੀਬੋ ਗਰੀਬ ਕਿਸਮ ਦੇ ਖਿਤਾਬਾਤ ਲਾ ਰਹੀ ਆ। ਇੱਦਾਂ ਤਾਂ ਯਕੀਨ ਕਰੋ ਕੋਈ ਖੁਆਬ ਨਹੀਂ ਲਾਉਂਦਾ ਜਿੱਦਾਂ ਮਾਈ ਖਿਤਾਬ ਲਾ ਰਹੀ ਹੁੰਦੀ ਆ, ਔਰ ਇਹਨਾਂ ਦੀ ਜ਼ਹਿਨੀ ਸਲਾਹੀਅਤ ਦੇ ਰਹੇ ਸਾਰੇ ਹੈਰਾਨ ਪਰੇਸ਼ਾਨ ਹੈ ਕਿ ਯਾਰ ਇਹਨਾਂ ਨੂੰ ਹੋਇਆ ਕਿ ਇੱਕ ਪਾਸੇ ਇਹਦਾ ਚਾਚਾ ਹਾਂ ਉਹ ਜਿਹੜਾ ਸ਼ੇਰੋ ਸ਼ਾਇਰੀ ਦੀ ਲੱਤ ਬਾਂਹ ਤੋੜ ਰਿਹਾ ਵਾ, ਬਲਕਿ ਇਕਬਾਲ ਦਾ ਸ਼ੇਰ ਖੜਾ ਹੋ ਕੇ ਸੁਣਾ ਰਿਹਾ ਉੱਤੇ, खुद ही को कर बुलंद इतना कि हर तकदीर से पहले raise yourself your own self to such an height through these interventions। ਅਜੀਬੋ ਗਰੀਬ ਕਿਸਮ ਦੀ ਤਸ਼ਰੀਹ ਕਰ ਰਿਹਾ ਉਹਦੀ ਇੰਗਲਿਸ਼ ਵਿੱਚ ਟੁੱਟੀ ਭੱਜੀ। ਔਰ ਸਾਨੂੰ ਤਾਂ ਚਲੋ ਸ਼ਾਇਰੀ ਸ਼ੁਰੀ ਦੀ ਕਹਿੰਦੇ ਕੋਈ ਸਮਝ ਨਹੀਂ ਗਈ, ਅਸੀਂ ਕਹਿ ਦਿੰਦੇ ਹਾਂ ਕਿ ਯਾਰ ਆ ਕੀ ਬਕਵਾਸ ਮਾਰ ਰਹੇ ਯਾਰ, ਆ ਤਾਂ ਹੋਈ ਨਹੀਂ। ਲੇਕਿਨ ਜਿਹੜੇ ਸ਼ਾਇਰ ਆ ਨਾ ਉਹਨਾਂ ਨੂੰ ਸਹੀ ਸਮਝ ਆਉਂਦੀ ਹੈ। ਹੁਣ ਉਹ ਆਪਣੇ ਜਿਹੜੇ ਆਪਣਾ ਆਪੀ ਨੋਸ਼ੀ ਗਿਲਾਨੀ ਨੇ, ਸਾਡੀ ਬੜੀ ਵੱਡੀ ਪਾਕਿਸਤਾਨ ਦਾ ਨਾਮ ਸ਼ਾਇਰਾਂ ਨੇ, ਉਹਨਾਂ ਨੂੰ ਤਾਂ ਸਮਝ ਆ ਰਹੀ ਹੈ ਨਾ ਕਿ ਵੀ ਇਹ ਕੀ ਗੱਲ ਕਰ ਰਿਹਾ। ਉਹਨਾਂ ਨੇ ਲਿਖਿਆ ਕਿ ਬਈ ਇਹ ਇਕਬਾਲ ਦੇ ਸ਼ੇਰ ਜਿਹੜਾ ਨਾ ਖੁਦ ਹੀ ਉਹਦਾ ਕਤਲੇਆਮ ਕਰ ਰਿਹਾ ਵਿਕਾਰੀ। ਓਏ ਹੋਏ ਹੋਏ ਉਹਨਾਂ ਨੇ ਕਿਉਂਕਿ ਸ਼ਾਇਰ ਜਿਹੜਾ ਨਾ ਉਹਨੂੰ ਸਮਝਦਾ, ਉਹਨਾਂ ਨੂੰ ਸਮਝ ਲੱਗਦੀ ਕਿ ਆ ਕੀ ਬੇੜਾ ਕਰ ਜਾ ਰਿਹਾ ਸਹੀ, ਅਤੇ ਉਹਨਾਂ ਨੇ ਸਹੀ ਅਲਫਾਜ਼ ਲਿਖਿਆ ਕਿ
ਖੁਦੀ ਦਾ ਕਤਲੇਆਮ ਕਰ ਰਿਹਾ ਬੰਦਾ ਉੱਤੇ ਖੜਾ, ਐਡਾ ਵੱਡਾ ਮਨੂਸ ਆਦਮੀ। ਅਜੀਬੋ ਗਰੀਬ ਕਿਸਮ ਦੀ ਸ਼ੋਸ਼ੇ ਜਿਹੜੇ ਨਾ ਉਹ ਕਾਰਟੂਨ 'ਚ ਭਰਤੀ ਕੀਤੇ ਨੇ ਇਹਨਾਂ ਨੇ। ਤੇ ਆ ਜਿਹੜੀ ਮਾਈ ਇੱਥੇ ਪੰਜਾਬ 'ਚ ਲਾਈ ਹੈ ਉਹਦੀ ਸੁਣ ਲਓ, ਉਹ ਕੋਈ ਨਵਾਂ ਹੀ ਉਹਨੇ ਅੱਜ ਇਕੱਠਾ ਖੋਲ ਦਿੱਤਾ, ਉਹ ਕੀ ਕਹਿ ਰਹੀ ਹੈ ਸੁਣ ਲਓ ज़रा। जब मेरे पास एक वीडियो आई, सुथरा पंजाब के मेरे 2-3 बच्चे थे, वो एक बोर्ड पे मेरी तस्वीर लगी थी या ट्रक पे तस्वीर लगी थी, उसके ऊपर कुछ जो मिट्टी लग गई थी, तो वो एक छोटे से ग्लास में पानी लेके मेरी तस्वीर को धो रहे थे प्यार से, और पीछे माँ वाला गाना लगाया हुआ था। वो मंजर देख के मेरी आंखों में आंसू आ गए। ओ आ गई है, ओ आ गई है, ओ आ गई है, ओ चाचे दी कुत्ती मां आ गई है। गल ही नहीं और की ਉਹ ਇਹ ਕਹਿ ਰਹੇ ਹੋਣੇ ਮਾਈ ਨੂੰ ਸਮਝ ਨਹੀਂ ਆਈ। ਯਾਰ ਜੀਵ ਇਹਦਾ ਦਿਮਾਗ ਦੇਖੋ ਮਾਈ ਦਾ। ਉੱਥੇ ਖੜੀ ਹੋ ਕੇ ਦੱਸਦੀ ਹੈ ਕਿ ਮੇਰੀ ਤਸਵੀਰ ਨੂੰ ਸਾਫ਼ ਕਰ ਰਿਹਾ, ਹਾਂ ਸੁਥਰਾ ਪੰਜਾਬ ਵਾਲੇ ਤਸਵੀਰ ਸੁਥਰੀ ਕਰ ਰਿਹਾ, ਨਾਲੇ ਪਿੱਛੇ ਗਾਣਾ ਲੱਗਿਆ ਹੋਇਆ ਉਹ ਆ ਗਈ ਹੈ, ਉਹ ਸਭ ਦੀ ਮਾਂ ਆ ਗਈ ਹੈ, ਕਰ ਆਪਣਾ ਫਰਜ਼ ਅਦਾ ਗਈ ਹੈ। ਜ਼ਹਿਨੀ ਮਰੀਜ਼ ਸਾਡੇ ਉੱਤੇ ਮੁਸੱਲਤ ਕੀਤੇ ਹੋਏ ਆ ਐਸਟੈਬਲਿਸ਼ਮੈਂਟ ਨੇ, ਆ ਕੰਪਨੀ ਸਰਕਾਰ ਨੇ, ਆ ਕੀ ਬੇਗੈਰਤੀ ਆਈ ਪਈ ਇੱਥੇ ਯਕੀਨ ਕਰੋ। ਔਰ ਉਹ ਕਹਿੰਦੀ ਆ ਸਾਰਾ ਕੁਝ ਦੇਖ ਕੇ ਮੇਰੀਆਂ ਅੱਖਾਂ 'ਚੋਂ ਆਂਸੂ ਆ ਗਏ, ਉਹ ਮੈਂ ਬੜੀ ਦੁਖੀ ਹੋ ਗਈ, ਮੈਨੂੰ ਬੜਾ ਪਿਆਰ ਆਇਆ ਦੇਖ ਕੇ। ਹਾਂ ਨਾਲੇ ਇਸ਼ਾਰੇ ਅਜੀਬ ਕਰੀ ਜਾ ਰਹੀ ਹੈ ਕਿ ਆ ਗਈ ਹੈ, ਪਤਾ ਨਹੀਂ ਕੀ ਇਸ਼ਾਰਾ ਕਰੀ ਜਾ ਰਹੀ ਹੈ। ਬਾਬੇ ਕਹਿੰਦੇ ਪੁੱਤਰ ਤੈਨੂੰ ਨਹੀਂ ਸਮਝ ਆਣੇ ਇਹਦੇ ਇਸ਼ਾਰੇ, ਉਹਨੂੰ ਹੀ ਸਮਝ ਆਣੇ ਆ। ਮੈਂ ਕਿਹਾ ਬਾਬਾ ਜੀ ਕਿਵੇਂ? ਬਾਬੇ ਕਹਿੰਦੇ ਉਹੀ ਜਿਹੜਾ ਮਾਂ ਦਾ ਆਸ਼ਿਕ ਆ ਪਟਵਾਰੀਆਂ ਦੀ। ਮੈਂ ਬਾਬਾ ਜੀ ਯਾਰ ਕੀ ਗੱਲ ਕਰ, ਬਾਬੇ ਕਹਿੰਦੇ ਉਹਨੀ ਕਰ ਰਹੀ ਹੋਣੀ ਕੋਈ ਇਸ਼ਾਰਾ, ਸਾਨੂੰ ਕੀ ਸਮਝ ਆਣੀ? ਮੈਂ ਕਹਿੰਦੀ ਬਾਬਾ ਜੀ ਤੁਹਾਨੂੰ ਸਮਝ ਆਣੀ। ਬਾਬਾ ਜੀ ਕਹਿੰਦੇ ਅੱਛਾ ਵੀ ਆਹ ਦੇਖ ਕੇ ਇਹਨੂੰ ਬੜਾ ਜਿਹੜਾ ਨਾ ਪਿਆਰ ਆਇਆ, ਇਹਦੀਆਂ ਅੱਖਾਂ ਤੋਂ ਆਂਸੂ ਵੀ ਆਏ, ਇਹ ਰੋਣ ਵੀ ਲੱਗ ਗਈ ਦੇਖ ਕੇ ਕਿ ਦੇਖੋ ਉਹ ਸੁਥਰਾ ਪੰਜਾਬ ਵਾਲੇ ਮੁੰਡੇ ਜਿਹੜੇ ਆ ਉਹ ਤਸਵੀਰ ਸਾਫ਼ ਕਰ ਰਿਹਾ ਔਰ ਨਾਲ ਪਿੱਛੇ ਮਾਂ ਦਾ ਗਾਣਾ ਲੱਗਿਆ। ਬਾਬੇ ਕਹਿੰਦੇ ਇਹਨੇ ਉਹ ਨਹੀਂ ਦੇਖੀ ਉਹ ਕਲਿੱਪ ਜਿਹੜਾ ਵੀਡੀਓ? ਮੈਂ ਕਿਹਾ ਬਾਬਾ ਜੀ ਕਿਹੜੀ? ਬਾਬਾ ਜੀ ਕਹਿੰਦੇ ਇਹਨੂੰ ਉਹ ਦਿਖਾਉਣਾ ਸੀ ਉਹ ਜਿਹੜਾ ਪਟਵਾਰੀ ਕਹਿੰਦੀ ਤਸਵੀਰ ਦੀਆਂ ਚੁੰਮੀਆਂ ਲਈ ਜਾ ਰਿਹਾ, ਲਈ ਜਾ। ਹਾਏ ਹਾਏ ਰੱਬਾ, ਉਹ ਦਿਖਾਓ ਮਾਈ ਨੂੰ ਕਿ ਮਾਈ ਆ ਦੇਖ ਇਹਦੇ ਤੇ ਵੀ ਕੁਝ ਪਿਆਰ ਆਇਆ ਤੈਨੂੰ ਕਿੰਨੀ। ਮੈਂ ਕਿਹਾ ਬਾਬਾ ਜੀ ਯਕੀਨ ਕਰੋ ਉਹਨੂੰ ਉਹਦੇ ਤੇ ਵੀ ਪਿਆਰ ਆ ਜਾਣਾ, ਉਹਨੇ ਉਹ ਵੀ ਬਿਆਨ ਕਰਕੇ ਦੱਸਣਾ। ਮੇਰੀਆਂ ਅੱਖਾਂ ਤੋਂ ਆਂਸੂ ਨਿਕਲ ਆਏ ਆ ਦੇਖ ਕੇ ਕਿ ਉਹ ਚੜਿਆ ਪਿਆ ਪਟਵਾਰੀ ਤਸਵੀਰ ਤੇ, ਉਹ ਪੋਸਟ ਲੱਗੀ ਜਾਂਦੇ ਨਾ ਬਾਹਰ ਬੜੇ ਬੜੇ। ਹਾਂ ਮੈਂ ਦੇਖਦਾ ਜੀ ਮੈਨੂੰ ਮਿਲ ਗਈ ਹੈ ਵੀਡੀਓ, ਲੇਕਿਨ ਉਹ ਬੜੀ ਵਾਇਰਲ ਹੋਈ ਹੈ। ਉਹ ਆ ਕੇ ਤੇ ਉਹ ਪੱਪੀਆਂ ਚੁੰਮੀਆਂ ਬੱਫੀਆਂ ਕਰਕੇ ਤੇ ਉਹ ਨਿਕਲ ਗਿਆ ਤਸਵੀਰ ਤੇ। ਇੱਦਾਂ ਦੀਆਂ ਚੀਜ਼ਾਂ ਚ ਕਰਨੀਆਂ ਤਾਂ ਆ ਵੀ ਦੇਖੋ, ਆ ਵੀ ਗੱਲ ਕਰ। ਬਾਬੇ ਕਹਿੰਦੇ ਵੀ ਕੋਈ ਹਰਜ ਨਹੀਂ, ਉਹਨੇ ਉਹ ਵੀਡੀਓ ਚਲਾ ਵੀ ਦੇਣੀ ਉੱਥੇ ਸਾਰਿਆਂ ਦੇ ਸਾਹਮਣੇ, ਕਿਆ ਦੇਖੋ ਕਿੰਨਾ ਮੇਰੇ ਨਾਲ ਪਿਆਰ ਕਰਦੇ ਆ, ਪਟਵਾਰੀ ਚੁੰਮੀਆਂ ਲਈ ਜਾ ਰਿਹਾ ਤਸਵੀਰ ਦੀਆਂ। ਅੰਦਾਜ਼ਾ ਇੱਦਾਂ ਦਾ ਸਾਰਾ ਕੰਮ ਆ ਬਈ। ਅਜੀਬ ਬੇਗੈਰਤੀ ਆ ਬਈ, ਅਜੀਬ। ਮੇਰਾ ਮਤਲਬ ਕੋਈ ਅਕਲ ਨੂੰ ਹੱਥ ਮਾਰੋ, ਕੋਈ ਖੁਦਾ ਦਾ ਖੌਫ ਕਰੇ ਯਾਰ। ਆ ਕੀ ਚੀਜ਼ਾਂ ਤੁਸੀਂ ਮੁਸੱਲਤ ਕੀਤੀਆਂ ਹੋਈਆਂ, ਉਹ ਕੀ ਡਰਾਮੇਬਾਜ਼ੀ ਇੱਥੇ ਲਾਈ ਹੋਈ ਆ। ਉੱਤੋਂ ਜਿਹੜੀ ਆ ਉਹ ਜਿਹੜੀ ਪੋਲੀ ਜੀ ਰੱਖੀ ਹੋਈਆਂ ਨੇ, ਉਹ ਕੀ ਨਾਮ ਉਹਦਾ ਝੂਠ ਬੋਲਣ ਵਾਸਤੇ, ਆਹ ਉਸਮਾ ਪੋਲੀ। ਉਹ ਬਈ ਆ ਅਜੀਬ ਆ ਕਹੀ ਜਾਂਦੀ ਹੈ ਵੀ ਪੰਜਾਬ ਹੁਕੂਮਤ ਦੇ ਕੋਲ ਇਤਨਾ ਟਾਈਮ ਨਹੀਂ ਹੁੰਦਾ ਆ ਸਸਤੀ ਅਦਾਕਾਰੀ ਕਰਨ ਵਾਸਤੇ। ਯਾਰ ਅਜੀਬ, ਆਪ ਐਡੀ ਵੱਡੀ ਅਦਾਕਾਰ ਹੈ, ਐਡੀ ਵੱਡੀ ਅਦਾਕਾਰ ਹੈ, ਯਕੀਨ ਕਰੋ। ਇਹਨੂੰ ਸਟੇਜ ਤੇ ਛੱਡਦੇ ਹੋਣਾ, ਥੱਲੇ ਨਾਰੇ ਵੇ ਲੋਕ ਕਾਪੀਆਂ ਪੱਖਿਆਂ ਤੇ ਮਾਰਨ। ਬਾਬਾ ਜੀ ਕਹਿੰਦੇ ਯਾਰ ਕੀ ਕਹੀਏ, ਕਾਪੀਆਂ ਪੱਖੇ ਉਹ ਇਹਨੂੰ ਮਾਰਨ, ਕਾਪੀਆਂ ਕਾਪੀਆਂ ਮੈਂ ਕਹਿੰਦੀ ਬਾਬਾ ਜੀ ਪੱਖੇ 'ਚ ਵੱਜ ਕੇ ਥੱਲੇ ਦੇ ਉੱਤੇ ਬਾਰਿਸ਼ ਵਾਂਗੂ ਗਿਰਨ ਨੋਟ। ਹਾਂ ਐਡੀ ਇਹਦੀ ਪਰਫਾਰਮੈਂਸ ਆ। ਹਾਂ ਉੱਥੇ ਜਾ ਕੇ ਮਾਈ ਤੋਂ ਪਰਫਾਰਮੈਂਸ ਦੇ। ਹਾਂ ਮਾਈ ਮੇਰਾ ਮਤਲਬ ਆ ਉਸਮਾ ਪੋਲੀ, ਹਾਂ ਇਹ ਵੀ ਮਾਈ, ਸਾਰੀਆਂ ਮਾਈਆਂ ਇਕੱਠੀਆਂ ਹੋਈਆਂ ਤੇ ਉਹ ਆ ਕੇ ਕਹਿ ਰਹੀ ਕਿ ਸਾਡੇ ਕੋਲ ਇਤਨਾ ਟਾਈਮ ਨਹੀਂ ਹੈ ਕਿਸੇ ਸਸਤੀ ਅਦਾਕਾਰੀ ਜਿਹੜੀ ਨਾ ਉਹ ਕਰੀ। ਉਹ ਬਈ ਤੂੰ ਅਦਾਕਾਰੀ ਤਾਂ ਕਰ ਰਹੀ, ਹੋਰ ਇੱਥੇ ਕੀ ਹੋ ਰਿਹਾ? ਸਟਾਰ ਪਲੱਸ ਡਰਾਮਾ ਚੱਲ ਰਿਹਾ, ਉੱਧਰ ਮਾਈ ਲਾ ਰਹੀ ਆ, ਉੱਧਰ ਆ ਪੋਲੇ ਜੇ ਮੂੰਹ ਵਾਲੀ ਬਹਿ ਕੇ ਪੂਰਾ ਵੀਲੌਗ ਕਰ ਜਾਂਦੀ ਆ। ਔਰ ਯਕੀਨ ਕਰੋ ਦੇਖਦਾ ਕੋਈ ਵੀ ਨਹੀਂ ਇਹਨਾਂ ਨੇ। ਕਈ ਵਾਰੀ ਤਾਂ ਮੈਨੂੰ ਤਰਸ ਆ ਜਾਂਦਾ ਕਿ ਚਲੋ ਮੈਂ ਦੇਖ ਲਵਾਂ, ਪਰ ਟਾਈਮ ਨਹੀਂ ਹੁੰਦਾ। ਲੇਕਿਨ ਇੱਕ ਬੰਦਾ ਦੇਖ ਰਿਹਾ ਹੁੰਦਾ ਪੋਲੀ ਨੂੰ ਬਹਿ ਕੇ। ਉਹ ਤੁਸੀਂ ਕਹੋ ਉਹ ਕੌਣ? ਬਾਬਾ ਜੀ। ਬਾਬਾ ਜੀ ਪੋਲੀ ਦਾ ਪੂਰਾ ਵੀਲੌਗ ਦੇਖਦੇ ਨੇ ਆਵਾਜ਼ ਬੰਦ ਕਰਕੇ।
ਮੈਂ ਪੁੱਛਿਆ ਵੀ ਬਾਬਾ ਜੀ ਨੇ, ਬਾਬਾ ਜੀ ਯਾਰ ਆਹ ਕੀ ਹੈ? ਤੁਸੀਂ ਇਹ ਪੋਲੀ ਦੀ ਗੱਲ ਕੋਈ ਸੁਣਦੇ ਨਹੀਂ, ਉਹ ਬਸ ਉਹਨੂੰ ਦੇਖੀ ਜਾਂਦੇ ਆ ਤੁਸੀਂ, ਯਾਰ ਆਵਾਜ਼ ਤਾਂ ਖੋਲੋ ਉਹਦੀ, ਵੀਲੌਗ ਉਹਦਾ ਸੁਣੋ। ਬਾਬਾ ਜੀ ਕਹਿੰਦੇ ਉਹ ਭਾਈ ਐਡੇ ਝੂਠ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੇ। ਬਾਬਾ ਜੀ ਕਹਿੰਦੇ ਨਾ ਇਹਦੇ ਬਰਦਾਸ਼ਤ ਹੁੰਦੇ ਆ, ਨਾ ਇਹਦੀ ਮਾਲਕਨ ਦੇ ਬਰਦਾਸ਼ਤ ਹੁੰਦੇ ਆ ਝੂਠ। ਹਾਂ ਡੱਡੂ ਦੇ ਝੂਠ ਮੈਂ ਬਰਦਾਸ਼ਤ ਕਰ ਲੈਂਦਾ, ਹਾਂ ਇਹਦੇ। ਮੈਂ ਕਿਹਾ ਬਾਬਾ ਜੀ ਫਿਰ ਆਹ ਦੇਖ ਕੇ ਤੁਸੀਂ ਕੀ ਕਰਦੇ ਹੋ? ਅੱਗੇ ਲਾ ਕੇ ਟੀਵੀ 'ਤੇ ਲੱਗੀ ਰਹਿੰਦੀ ਹੈ ਬਗੈਰ ਆਵਾਜ਼ ਤੋਂ, ਬੋਲਦੀ ਰਹਿੰਦੀ। ਬਾਬਾ ਜੀ ਕਹਿੰਦੇ ਜੇ ਆਹ ਸਾਹਮਣੇ ਮੇਰੇ ਚੱਲ ਰਿਹਾ ਹੁੰਦਾ, ਟੀਵੀ 'ਤੇ ਬੈਠੀ ਹੁੰਦੀ ਆ, ਅਤੇ ਮੈਂ ਆਪਣੇ ਖਿਆਲਾਂ ਦੇ ਵਿੱਚ ਜਿਹੜਾ ਨਾ ਉਹ ਹਿਸਾਬ ਕਿਤਾਬ ਲਾ